ਕਿੱਦਾਂ ਲੱਗ ਰਿਹਾ ਇੱਥੇ ਪੰਜਾਬ ਵਸਾ ਕੇ ਕਰਮਨ ਦੇ ਵਿੱਚ? ਬਹੁਤ ਵਧੀਆ ਲੱਗ ਪੂਰੀ ਯਾਨੀ ਕਿ ਪੰਜਾਬ ਦੀ ਆਉਂਦੀ ਇੱਥੇ ਸਾਨੂੰ ਆਬੋ ਹਵਾ। ਦਰਖਤਾਂ ਥੱਲੇ ਆਪਾਂ ਪੰਜਾਬ ਦੇ ਵਿੱਚ ਬੋੜਾਂ ਥੱਲੇ ਪਿੱਪਲਾਂ ਥੱਲੇ ਬੈਠੇ ਸੀ। ਜਦੋਂ ਇਸ ਦਰਖਤ ਦੀ ਗੱਲ ਹੁੰਦੀ ਆ ਤਾਂ ਇੱਥੇ ਪਹਿਲਾਂ ਇਹੋ ਗੱਲ ਹੁੰਦੀ ਹੈ ਇਹਦੇ ਦੁਆਲੇ ਥੜਾ ਬਣਾਉਣਾ। ਹਾਂ ਬਣਾਉਣਾ ਹੁਣ ਬਣਾਉਣਾ ਥੜਾ। ਸਰਬਜੀਤ ਸਿੰਘ ਸਰਾਂ ਜੀ ਇਹਨਾਂ ਦਾ ਪਰਿਵਾਰ ਇੱਥੇ ਅੰਗੂਰਾਂ ਦੇ ਨਾਲ ਬਦਾਮਾਂ ਦੀ ਖੇਤੀ ਕਰਦਾ। ਬਦਾਮਾਂ ਦੇ ਲਈ ਇਹ ਥਾਂ ਬਹੁਤ ਸੁਨਹਿਰੀ ਮੰਨੀ ਜਾਂਦੀ ਆ। ਜਿਹੜੇ ਕੈਲੀਫੋਰਨੀਆ ਦੇ ਬਦਾਮ ਨੇ ਪੂਰੀ ਦੁਨੀਆ ਦੇ ਵਿੱਚ ਵੇਖਦੇ ਨੇ। ਸਰਬਜੀਤ ਸਿੰਘ ਸਰਾਂ ਜੀ ਕਿੰਨੀ ਤੁਹਾਡੀ ਬਦਾਮਾਂ ਦੀ ਖੇਤੀ ਹੈ? ਹੈ? ਸਾਡੇ ਕੋਲ ਬਦਾਮ ਹੈਗੇ 30 ਏਕੜ ਜੀ। ਠੀਕ ਹੈ। ਓਵਰਆਲ ਕਿੰਨੀ ਖੇਤੀ ਹੈ? ਅੰਗੂਰ ਹੈਗੇ 130 ਏਕੜ। 130 ਏਕੜ। ਸੋ ਇਸ ਵਾਰ ਕੀ ਚੈਲੰਜਸ ਰਹੇ ਬਦਾਮ ਦੇ ਜਿਹੜੇ ਆ ਪੂਰੇ ਸੀਜ਼ਨ ਦੇ ਵਿੱਚ? ਪੂਰੇ ਸੀਜ਼ਨ ਦੇ ਵਿੱਚ ਐਤਕੀ ਗਰਮੀ ਬਹੁਤ ਸੀ। ਹਾਂ ਹੀਟ ਵੇਵ ਪਾਣੀ ਦਾ ਬਹੁਤ ਜ਼ੋਰ ਰੱਖਣਾ ਪਿਆ ਕਿ ਪਾਣੀ ਤਕਰੀਬਨ ਮਈ ਜੂਨ ਦੇ ਵਿੱਚ ਤਾਂ ਬਹੁਤ ਜ਼ਿਆਦਾ ਪਾਣੀ ਲਾਉਣਾ ਪਿਆ। ਠੀਕ ਤਾਂ ਹੀ ਉਹ ਜਿਹਨਾਂ ਨੇ ਧਰਤੀ ਹੇਠਲਾ ਜ਼ਿਆਦਾ ਲੱਗਾ ਫਿਰ ਉਦੋਂ ਜ਼ਿਆਦਾ ਤਾਂ ਸਾਡੇ ਤਾਂ ਇੱਥੇ ਨਹਿਰ ਦਾ ਬਹੁਤ ਸੀ। ਪੰਪ ਦਾ ਤਾਂ ਅਸੀਂ ਕਿਤੇ ਕਿਤੇ ਲਾਉਂਦੇ ਰਹੇ। ਪਰ ਤੁਹਾਨੂੰ ਇਹ ਜੇ ਇਹਨੂੰ ਜ਼ਿਆਦਾ ਸੁਕਾ ਦਿਓ ਤੇ ਤਾਂ ਨਹੀਂ ਲੈਂਦੇ, ਜ਼ਿਆਦਾ ਗਿੱਲੇ ਤਾਂ ਨਹੀਂ ਲੈਂਦੇ। ਇਹ ਪੂਰਾ ਵਾਚ ਕਰਨਾ ਪੈਂਦਾ ਇਹਨਾਂ ਨੂੰ ਵੀ ਕਿੱਥੇ ਕਿ ਉਹ ਬਰਾਬਰ ਜਿਹਾ ਰਵੇ। ਹਾਂ ਕਿੱਥੇ ਤਾਂ ਆਪਾਂ ਤਕਰੀਬਨ ਜ਼ਿਆਦਾ ਹਰੇ ਝਾੜੀ ਦੇ ਆ। ਠੀਕ ਹੈ ਜੀ। ਬਿਲਕੁਲ ਹਰੇ ਹੁੰਦੇ ਆ। ਅਸੀਂ ਹਰੇ ਝਾੜੇ ਸੀ 7 ਦਿਨ ਥੱਲੇ ਰਹੇ ਆ। ਤੇ ਜਿੱਥੇ ਅਸੀਂ ਭੇਜੇ ਵੀ ਸੀਗੇ ਪ੍ਰੋਸੈਸਰ ਦੇ ਕੋਲ ਸਾਡੀ ਮੋਇਸਚਰ ਵੀ ਵਧੀਆ ਆਈ ਆ। ਉੱਥੇ 3.9 ਮੋਇਸਚਰ ਸੀ ਉਹਨਾਂ ਦੀ। ਠੀਕ। ਆਪਾਂ ਤਾਂ ਟਰੈਕਟਰ ਤੇ ਛੱਤ ਪਾ ਕੇ ਰੱਖੀ ਸੀ ਵੀ ਕਿਤੇ ਪਾਣੀ ਨਾ ਪੈ ਜਾਵੇ। ਹੈ ਇੱਥੇ ਤਾਂ ਤੁਹਾਨੂੰ ਪਤਾ ਛੱਤ ਵਾਲਾ ਕੰਮ ਹੈ ਨਹੀਂ। ਆਪਣੇ ਪੰਜਾਬ 'ਚ ਸਾਰੀ ਜਿੰਨੇ ਛਾਤੀ ਹੁੰਦੀ ਆ। ਕਮਰਸ਼ੀਅਲ ਖੇਤੀ ਦਾ ਕਰਦੇ ਆ। ਛੋਟਾ ਜਿਹਾ ਬਗੀਚਾ ਵੀ ਬਣਾਇਆ ਆ, ਨਾਲ ਘਰ ਦਾ ਗਾਰਡਨ ਵੀ ਬਣਾਇਆ ਹੈ। ਇਹ ਬਗੀਚਾ ਤਾਂ ਜ਼ਿਆਦਾ ਸਾਡੀ ਸਰਦਾਰਨੀ ਦਾ ਕੰਮ ਆ ਜੀ। ਅੱਛਾ ਜੀ। ਆਪਾਂ ਤਾਂ ਘੁੰਮਣ ਫਿਰਨ ਵਾਲੇ ਵਿੱਚ ਇਹ ਬਾਤੂ ਪੰਜਾਬ 'ਚ ਤਾਂ ਹੁਣ ਲੱਭਦਾ ਨਹੀਂ। ਇੱਥੇ ਉਹਦਾ ਹੈਗਾ। ਇੱਥੇ ਹੈਗਾ। ਹਾਂਜੀ, ਇੱਥੇ ਆਪੇ ਹੀ ਉਗਦਾ ਜਾਂਦਾ। ਹਾਂਜੀ ਇੱਥੇ ਆਪੇ ਉਗਦਾ ਜਾਂਦਾ। ਕੀ ਬਾਤ। ਪਰ ਇਹ ਸਬਜ਼ੀਆਂ ਦੇ ਸੋ ਨਜ਼ਾਰੇ ਪੂਰੇ ਲੈ ਰਹੇ ਆ। ਪੂਰੇ ਫੁੱਲ ਬੜਾ ਫੁੱਲ। ਬਸ ਮੈਂ ਦੇਖ ਰਿਹਾ ਵੀ ਤੁਸੀਂ ਚੁੱਲ੍ਹਾ ਵੀ ਇਦਾਂ ਦਾ ਬਣਾਇਆ ਹੋਇਆ ਆ। ਪੂਰਾ ਫੁੱਲ ਨਜ਼ਾਰਾ ਆ। ਪੂਰਾ ਜੀ। ਹਾਂਜੀ ਇਹ ਚੁੱਲ੍ਹਾ ਤਾਂ ਇਹਦਾ ਕਿਦਾਂ ਜੀ ਸਵੇਰ ਨੂੰ ਜੇ ਚਾਹ ਅੰਦਰੋਂ ਬਣਾ ਕੇ ਲੈ ਆਈਏ ਤੇ ਪੀ ਲਈ ਦੀ ਇੱਥੇ ਬਹਿ ਕੇ। ਪੰਜਾਬ ਵਾਲੀ ਫੀਲਿੰਗ ਫਿਰ ਲੈ ਲਈਦੀ ਆ ਬਾਹਰ ਵਾਲੀ ਜਗ੍ਹਾ। ਹਾਂਜੀ ਹਾਂਜੀ। ਕੀ ਬਾਤ ਹੈ। ਮੈਂ ਇਹ ਸੋਚਦਾ ਆ ਵੀ ਸਮਝਦਾ ਵੀ ਆ ਵੀ ਗੁਰੂ ਸਾਹਿਬ ਹੱਥ ਤੇ ਸਰੋਂ ਜਮਾਉਂਦੇ ਆ। ਵਿਸ਼ਵਾਸ ਚਾਹੀਦਾ। ਵਿਸ਼ਵਾਸ ਚਾਹੀਦਾ ਬਸ ਉਸ ਉੱਤੇ ਪਰਵਤਗਾਰ ਤੇ ਬਸ ਉਹਦੇ ਤੇ ਯਕੀਨ ਚਾਹੀਦਾ। ਬਾਕੀ ਤੁਸੀਂ ਆਪਣੀ ਪੂਰੀ ਆਪਣੀ ਤਨਦੇਹੀ ਦੇ ਨਾਲ ਆਪਣੀ ਮਿਹਨਤ ਕਰੀ ਜਾਓ। ਸਾਰਾ ਕੁਝ ਬਣੀ ਜਾਣਾ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਦੇ ਉੱਤੇ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ। ਅਕਸਰ ਆਖਿਆ ਜਾਂਦਾ ਹੈ ਜਿੱਥੇ ਜਾਣ ਪੰਜਾਬੀ ਪੰਜਾਬ ਵਸਾ ਲੈਂਦੇ ਨੇ। ਅੱਜ ਇਸੇ ਤਰੀਕੇ ਦੇ ਨਾਲ ਇੱਕ ਪੰਜਾਬ ਦੇ ਜਾਏ ਜਿਹਨੇ ਆ ਕੇ ਅਮਰੀਕਾ ਦੇ ਵਿੱਚ ਆਪਣੀ ਹੋਂਦ ਬਣਾਈ। ਮਿੱਟੀ ਦੇ ਨਾਲ ਮਿੱਟੀ ਹੋਇਆ। ਆਪਾਂ ਪਹੁੰਚੇ ਹੋਏ ਹਾਂ ਕਰਮਨ ਦੇ ਵਿੱਚ ਸਰਬਜੀਤ ਸਿੰਘ ਸਰਾਂ ਜੀ ਦੇ ਘਰ। ਸਰਬਜੀਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਆਪ ਜੀ ਨੂੰ ਤੇ ਤੁਹਾਡੀ ਸਮੁੱਚੀ ਟੀਮ ਨੂੰ ਜੇ ਤੁਸੀਂ ਵੱਧ ਤੋਂ ਵੱਧ ਇੱਥੇ ਪਹੁੰਚਦੇ ਆ, ਸਮਾਂ ਦਿੰਦੇ ਆ ਸਾਡੇ ਵਾਸਤੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਅੱਜ ਉਸ ਰੁੱਖ ਹੇਠਾਂ ਆ ਜਿੱਥੇ ਸਰਬਜੀਤ ਸਿੰਘ ਸਰਾਂ ਜੀ ਦੱਸ ਰਹੇ ਸੀ। ਕਹਿੰਦੇ ਵੀ ਜਿਹਦੇ ਕੋਲੋਂ ਇਹਨਾਂ ਨੇ ਇਹ ਥਾਂ ਲਈ ਆ, ਇਹ 1950 ਸਾਲ ਤੋਂ ਵੀ ਪੁਰਾਣਾ ਜਿਹੜਾ ਇਹ ਰੁੱਖ ਲੱਗਾ ਹੋਇਆ ਆ। ਸੋ ਸਰਬਜੀਤ ਸਿੰਘ ਸਰਾਂ ਜੀ ਕਿੱਦਾਂ ਲੱਗ ਰਿਹਾ ਇੱਥੇ ਪੰਜਾਬ ਵਸਾ ਕੇ ਕਰਮਨ ਦੇ ਵਿੱਚ? ਬਹੁਤ ਵਧੀਆ ਲੱਗ ਰਿਹਾ। ਪੂਰੀ ਯਾਨੀ ਕਿ ਪੰਜਾਬ ਦੀ ਆਉਂਦੀ ਇੱਥੇ ਸਾਨੂੰ ਆਬੋ ਹਵਾ। ਦਰਖਤਾਂ ਥੱਲੇ ਆਪਾਂ ਪੰਜਾਬ ਦੇ ਵਿੱਚ ਬੋੜਾਂ ਥੱਲੇ ਪਿੱਪਲਾਂ ਥੱਲੇ ਬੈਠੇ ਸੀ। ਜਦੋਂ ਇਸ ਦਰਖਤ ਦੀ ਗੱਲ ਹੁੰਦੀ ਆ ਤਾਂ ਇੱਥੇ ਪਹਿਲਾਂ ਇਹੋ ਗੱਲ ਹੁੰਦੀ ਹੈ ਇਹਦੇ ਦੁਆਲੇ ਥੜਾ ਬਣਾਉਣਾ। ਬਣਾਉਣਾ ਹੁਣ ਬਣਾਉਣਾ ਥੜਾ ਕਰ ਦੇਣਾ 1-2 ਸਾਲ ਚ ਕੰਮ। ਕਹਿੰਦੇ ਸ਼ੁਰੂ ਆ ਕੰਮ। ਪ੍ਰੋਜੈਕਟ ਸਿਮਰਨਜੀਤ ਦਾ ਹੈਗਾ ਪ੍ਰੋਜੈਕਟ ਇਹੋ। ਠੀਕ ਆ। ਕਹਿੰਦਾ ਵੀ ਸੱਥ ਲਾਇਆ ਕਰਨੀ ਸੱਥ ਲਾਇਆ ਕਰਨੀ। ਸਾਡੇ ਕੋਲ ਬਹੁਤ ਬੰਦੇ ਹੈਗੇ ਆ ਪੰਜਾਬੀ ਵੀਰ ਭੈਣ ਭਰਾ ਰਿਸ਼ਤੇਦਾਰ ਵੀ ਆਉਂਦੇ। ਜਦੋਂ ਗੱਲ ਥੜੇ ਦੀ ਚੱਲਦੀ ਆ ਵੀ ਥੜਾ ਬਣਾਓ। ਹੁਣ ਆਪਾਂ ਜੇ ਥੜਾ ਹੁੰਦਾ ਥੜੇ ਤੇ ਬਹਿ ਕੇ ਗੱਲਾਂ ਕਰਦੀਆਂ। ਜਦੋਂ ਅਗਲੀ ਵਾਰ ਨੂੰ ਆਵਾਂਗੇ ਆਪਾਂ ਬਣਾ ਕੇ ਥੜਾ ਬਣਾਵਾਂਗੇ ਜ਼ਰੂਰ। ਸੋ ਇਦਾਂ ਜਦੋਂ ਟਰੈਕਟਰ ਆਲੇ ਦੁਆਲੇ ਖੜੇ ਲੱਗਦੇ ਆ ਖੇਤਾਂ 'ਚ, ਇਦਾਂ ਆ ਖੇਤਾਂ 'ਚ ਘਰ ਆ, ਕਿਦਾਂ ਦਾ ਮਹਿਸੂਸ ਹੁੰਦਾ? ਬਹੁਤ ਵਧੀਆ। ਇਹ ਸਾਰੀ ਗੁਰੂ ਸਾਹਿਬ ਦੀ ਕਿਰਪਾ ਆ। ਉਹਦੇ ਬਗੈਰ ਕੁਛ ਨਹੀਂ ਮਹਾਰਾਜ। ਉਹ ਤਾਂ ਇੰਨੀਆਂ ਬਖਸ਼ਾਂ ਦਿੱਤੀਆਂ ਹੋਈਆਂ ਵੀ ਕੋਈ ਅੰਤ ਹੀ ਨਹੀਂ। ਤੇ ਉਹਦੇ ਤੋਂ ਬਗੈਰ ਕੁਛ ਨਹੀਂ। ਤੁਸੀਂ ਕਿੰਨੀ ਖੇਤੀ ਕਰਦੇ ਇੱਥੇ? ਦੱਸਦੇ ਜਾਈਏ ਵੀ ਸਰਬਜੀਤ ਸਿੰਘ ਸਰਾਂ ਜੀ ਇਹਨਾਂ ਦਾ ਪਰਿਵਾਰ ਇੱਥੇ ਅੰਗੂਰਾਂ ਦੇ ਨਾਲ ਬਦਾਮਾਂ ਦੀ ਖੇਤੀ ਕਰਦਾ। ਬਦਾਮਾਂ ਦੇ ਲਈ ਇਹ ਥਾਂ ਬਹੁਤ ਸੁਨਹਿਰੀ ਮੰਨੀ ਜਾਂਦੀ ਆ। ਜਿਹੜੇ ਕੈਲੀਫੋਰਨੀਆ ਦੇ ਬਦਾਮ ਨੇ ਪੂਰੀ ਦੁਨੀਆ ਦੇ ਵਿੱਚ ਵੇਖਦੇ ਨੇ।
ਸਰਬਜੀਤ ਸਿੰਘ ਸਰਾਂ ਜੀ, ਕਿੰਨੀ ਤੁਹਾਡੀ ਬਦਾਮਾਂ ਦੀ ਖੇਤੀ ਇਹ ਹੈ? ਸਾਡੇ ਕੋਲ ਬਦਾਮ ਹੈਗੇ 30 ਕੁ ਏਕੜ ਜੀ। ਠੀਕ ਹੈ, ਓਵਰਆਲ ਕਿੰਨੀ ਖੇਤੀ ਹੈ? ਅੰਗੂਰ ਹੈਗੇ 130 ਕੁ ਏਕੜ 130 ਏਕੜ, ਹਾਂਜੀ, ਸੋ ਹਾਂਜੀ। 150 ਏਕੜ ਤੋਂ ਉੱਤੇ ਜਿਹੜੀ ਹਾਂਜੀ। ਤਕਰੀਬਨ ਜਿਹੜੀ ਆ ਹਾਂਜੀ, ਉਹ ਹਾਂਜੀ। ਕਰ ਰਹੇ ਆ। ਕਰ ਰਹੇ ਹਾਂ ਸੋ ਬਿਲਕੁਲ। ਬਦਾਮਾਂ ਨੂੰ ਲੈ ਕੇ ਕਿੱਦਾਂ ਹੈ ਇਸ ਟਾਈਮ? ਬਦਾਮਾਂ- ਇਸ ਵਾਰ ਡਨ ਹੋ ਗਿਆ, ਸੀਜ਼ਨ ਡਨ ਹੋ ਬਦਾਮਾਂ ਗਿਆ? ਦਾ ਸੀਜ਼ਨ ਡਨ ਹੋ ਗਿਆ ਜੀ, ਸਾਡਾ ਝੜ ਗਿਆ। ਇਹ ਸਾਡੀ ਇੱਕੋ ਹੀ ਵੈਰਾਈਟੀ ਹੈ, ਇੰਡੀਪੈਂਡੈਂਸ। ਠੀਕ ਹੈ ਜੀ, ਤੇ ਇੱਕ ਵਾਰੀ ਇਹਦਾ 1 ਦਾ ਕੰਮ ਆ, ਇੱਕ ਵਾਰੀ ਝੜ ਕੇ ਇੱਕ ਵਾਰੀ ਚੱਕ ਕੇ ਲੈ ਗਏ। ਚੱਕ ਲਿਆ ਸਾਰਾ ਹਾਂਜੀ, ਕੁਝ? ਬਹੁਤ done? ਵਧੀਆ, ਇਸ ਵਾਰ ਕਿੱਦਾਂ ਰਿਹਾ ਝਾੜ? ਬਹੁਤ ਵਧੀਆ ਰਿਹਾ ਝਾੜ। ਠੀਕ ਹੈ। ਪਿਛਲੇ ਸਾਲ ਨਾਲੋਂ 400 ਪਾਉਂਡ ਏਕੜ ਦਾ ਜ਼ਿਆਦਾ ਨਿਕਲਿਆ। ਜਾਂ ਪਿਛਲੇ ਸਾਲ ਇਹਨਾਂ ਨੇ ਇਹ ਜਿਹੜੇ ਸੀਗੇ, ਇਹ 7ਵੇਂ ਸਾਲ 'ਚ ਪਿਛਲੇ ਸਾਲ 2800 ਪਾਉਂਡ ਸੀ, ਐਤਕੀ 3200 ਪਾਉਂਡ ਐਵਰੇਜ ਆਈ ਸਾਡੀ। ਸੋ ਖੁਸ਼ ਆ ਕਿਸਾਨ? ਪੂਰਾ ਜੀ, ਦਿਲ ਵਾਗੋ ਵਾਗ ਆ? ਪ੍ਰਾਈਸ ਬਾਬਾ ਜੀ ਦੀ ਕਿਰਪਾ ਨਾਲ 40 ਸੈਂਟ ਉੱਪਰ ਹੋ ਗਈ, ਹੋਰ ਵੀ ਵਾਗੋ ਵਾਗ ਆ ਤਾਂ ਕੰਮ। ਸੋਨੇ ਤੇ ਸੁਹਾਗੇ ਵਾਲੀ ਗੱਲ ਆ। ਜਾਂ ਪ੍ਰਾਈਸ ਤਾਂ ਇਹ ਤੁਹਾਡੀ ਬਦੌਲਤ ਤੇ ਰੇਡੀਓ ਤੇ ਪ੍ਰੋਗਰਾਮ ਕਰਨਾ ਪੱਗ ਵਾਲਿਆਂ ਦਾ, ਖੇਤੀਬਾੜੀ, ਇਹ ਬਹੁਤ ਵੱਡਾ ਸਾਨੂੰ ਫਾਇਦਾ ਹੈ ਇਹਦੇ ਵਿੱਚ। ਠੀਕ ਹੈ, ਤੇ ਸੋ ਤੁਸੀਂ ਬਸ ਸਿੱਖਦੇ ਰਹਿੰਦੇ, ਸੁਣਦੇ ਰਹਿੰਦੇ ਮੈਂ ਤਾਂ ਪ੍ਰੋਗਰਾਮ? ਕਦੀ ਪ੍ਰੋਗਰਾਮ ਕੋਈ ਮਿਸ ਨਹੀਂ ਹੋਣ ਦਿੱਤਾ। ਹਾਂ, ਮੋਸਟਲੀ ਸਾਰਾ ਦਿਨ ਰੇਡੀਓ ਸਵੇਰੇ ਜਿਲੇ ਚੱਲਦਾ, ਬਸ ਫਿਰ ਨਾਲ ਹੀ ਆ ਰੇਡੀਓ ਦੇ, ਠੀਕ ਹੈ ਜੀ। ਕਿ ਉਹ ਚੱਲੇ ਨਾਲ ਸਾਡੇ ਕਹਿੰਦੇ ਰੇਡੀਓ। ਫਿਰ ਰੇਡੀਓ ਤੋਂ ਹਾਂ। ਬਗੈਰ, ਰੇਡੀਓ ਦੀ ਇੱਕ ਬਹੁਤ ਵੱਡੀ ਖੂਬੀ ਹੈ ਜੀ, ਵਧੀਆ ਗੱਲ ਆ ਵੀ ਤੁਹਾਨੂੰ ਬਹਿਣਾ ਨਹੀਂ ਪੈਂਦਾ, ਤੁਸੀਂ ਨਾਲ ਕੰਮ ਸੁਣੀ ਕਰੀ ਜਾਂਦੇ, ਜਾਂਦਾ। ਨਾਲ ਸੁਣੀ ਜਾਂਦੇ। ਤੇ ਭਾਜੀ ਜਸਵੀਰ ਹੋਣੀ ਪੱਗ ਨੇ ਬਹੁਤ ਵੱਡੀ ਮਿਹਨਤ ਕੀਤੀ ਹੈ, ਉਹਦੇ ਨਾਲ ਵੀ ਥੋੜਾ ਜਿਹਾ ਪ੍ਰਾਈਸ ਨੂੰ ਸਾਨੂੰ ਹਿੱਟ ਹੋਈ ਆ। ਉਹਨਾਂ ਨੂੰ ਪਤਾ ਲੱਗਿਆ ਵੀ ਪੰਜਾਬੀ ਇਕੱਠੇ ਆ। ਫਾਰਮਰ ਬੈਠੇ ਇਕੱਠੇ ਹੋ ਗਏ ਆ। ਹਾਂ, ਹੁਣ ਇੱਕੋ ਯੂਨਿਟੀ ਦੀ ਗੱਲ ਆ ਵੀ ਹੁਣ ਆਪਾਂ ਹੌਲੀ ਹੌਲੀ ਕੋਆ ਪਲ ਨੂੰ ਹੋਈਏ, ਸਾਰੇ ਜਣੇ ਇਕੱਠੇ ਹੋ ਕੇ ਆਪਾਂ ਫੁੱਲ ਸਪੋਰਟ ਕਰਾਂਗੇ ਇਸ ਗਰੁੱਪ ਦੀ। ਠੀਕ ਹੈ ਜੀ। ਸੋ ਸਰਬਜੀਤ ਸਿੰਘ ਸਰਾਂ ਜੀ, ਹੁਣ ਆਪਾਂ ਤੁਹਾਡੇ ਬਦਾਮਾਂ ਦੇ ਖੇਤ 'ਚ, ਤੁਸੀਂ ਕਿਹਾ ਵੀ ਝਾੜ ਲਏ ਆ, ਸਾਰਾ ਕੁਝ ਆ ਪੱਧਰਾ ਕੀਤਾ ਪਿਆ ਆ, ਹਾਂਜੀ, ਨਾਲ ਹਾਂਜੀ। ਫਲੱਡ ਇਰੀਗੇਸ਼ਨ ਲਾਈ ਹੋਈ? ਹਾਂਜੀ, ਫਲੱਡ ਜੀ ਹੁਣ ਫਿਰ ਪਾਣੀ ਹੈਗਾ FID ਦਾ, ਠੀਕ ਆ। 30 ਤਰੀਕ ਨੂੰ ਬੰਦ ਹੋ ਜਾਣਾ। ਤੇ ਉਹਨਾਂ ਦਾ ਕੱਲ ਫੋਨ ਆਇਆ ਸੀ, ਉਹ ਕਹਿੰਦੇ ਵੀ ਪਾਣੀ ਲਾ ਲਓ। ਅਸੀਂ ਕਿਹਾ ਚਲੋ ਠੀਕ ਹੈ, ਤਾਂ ਹੁਣ ਫ੍ਰੀ ਵਾਟਰ ਆ ਹਾਂ, ਤੇ ਇਹਨਾਂ ਨੂੰ ਹੁਣ ਪੂਰਾ ਪਾਣੀ ਚੰਗੀ ਤਰ੍ਹਾਂ ਲਾਵਾਂਗੇ, ਐਨ ਸੋਕ ਅਪ ਕਰ ਦੇਣਾ। ਕਿੰਨੀ ਤਰੀਕ ਤੱਕ ਲਾਈ ਜਾਣਾ ਹੁਣ? ਕਿੰਨੇ ਕੁ ਦਿਨ ਲਾ ਦੇਣਾ? 3-4 ਦਿਨ? 30 ਤਰੀਕ ਤੱਕ ਰੱਖਾਂਗੇ, ਜਿੱਦਣ ਉਹ ਨਹੀਂ ਬੰਦ ਕਰਨਾ। ਜਿੰਨੀ ਦੇਰ ਅਖੀਰਲੀ ਤਰੀਕ ਤੱਕ, ਡੈਡਲਾਈਨ ਤਾਈਂ? ਡੈਡਲਾਈਨ ਤੱਕ ਸੋ ਰੱਖਾਂਗੇ। ਇਹ ਪਾਣੀ ਹੁਣ ਦੇਖੋ, ਉਦਾਂ ਤਾਂ ਮਹਿਕਮਿਆਂ ਦੇ ਚੱਲਦੇ ਆ ਵੀ ਡ੍ਰਿਪ ਇਰੀਗੇਸ਼ਨ ਕਰੋ, ਤੁਸੀਂ ਡ੍ਰਿਪ ਵਾਲੇ ਵੀ ਲਾਏ ਆ, ਹਾਂਜੀ ਹਾਂਜੀ। ਫਲੱਡ ਵੀ ਕਰਦੇ ਆ। ਸੋ ਇਹਦਾ ਬੈਨੀਫਿਟ ਕੀ ਹੈ ਹੁਣ ਫਲੱਡ ਵਾਲੇ ਦਾ? ਫਲੱਡ ਵਾਲੇ ਦਾ ਇਦਾਂ ਨਾ ਵੀ ਜਿਹੜਾ ਫਲੱਡ ਵਾਲਾ ਪਾਣੀ ਆ, ਇਹੋ ਬੂਟਿਆਂ ਨੂੰ ਕਾਫੀ ਹੈਲਪ ਕਰਦਾ। ਠੀਕ ਹੈ, ਪਾਣੀ ਨਾਲੇ ਡਰੇਨ ਹੋ ਕੇ ਥੱਲੇ ਵੀ ਜਾਂਦਾ, ਗਰਾਊਂਡ ਵਾਟਰ ਵੀ ਅਪ ਜਾਂਦਾ ਗਰਾਊਂਡ ਵਾਟਰ ਤੁਹਾਡੀ ਹੁਣ ਇਸ ਖੇਤ ਦੇ ਵਿੱਚ ਸਾਰਾ ਜਿੰਨਾ ਪਾਣੀ ਆ 4 ਦਿਨ ਚੱਲਦਾ ਰਹਿਣਾ। ਠੀਕ ਹੈ ਜੀ। 4 ਦਿਨ ਇਹੋ ਪਾਣੀ ਧਰਤੀ 'ਚ ਹੀ ਜਾਣਾ। ਜਿਹੜਾ ਧਰਤੀ ਦਾ ਵੀ ਤੁਹਾਡੀ ਅਲੱਗ, ਉਹ ਵੀ ਗਰਾਊਂਡ ਆ ਵੀ ਚਾਰਜ ਹੋ ਰਹੀ ਇਹਦੇ ਨਾਲ। ਠੀਕ ਆ। ਸੋ ਇਸ ਵਾਰ ਕੀ ਚੈਲੰਜਸ ਰਹੇ ਬਦਾਮ ਦੇ ਜਿਹੜੇ ਆ ਪੂਰੇ ਸੀਜ਼ਨ ਦੇ ਵਿੱਚ? ਪੂਰੇ ਸੀਜ਼ਨ ਦੇ ਵਿੱਚ ਐਤਕੀ ਗਰਮੀ ਬਹੁਤ ਸੀ। ਹਾਂ, ਹੀਟ ਵੇਵ ਪਾਣੀ ਦਾ ਬਹੁਤ ਜ਼ੋਰ ਰੱਖਣਾ ਪਿਆ ਐਤਕੀ। ਪਾਣੀ ਤਕਰੀਬਨ ਮਈ ਜੂਨ ਦੇ ਵਿੱਚ ਤਾਂ ਬਹੁਤ ਜ਼ਿਆਦਾ ਪਾਣੀ ਲਾਉਣਾ ਪਿਆ। ਠੀਕ ਤਾਂ ਹੀ ਉਹ ਜਿਨ੍ਹਾਂ ਨੇ ਧਰਤੀ ਹੇਠਲਾ ਜ਼ਿਆਦਾ ਲੱਗਾ ਫਿਰ ਉਦੋਂ? ਜ਼ਿਆਦਾ ਤਾਂ ਸਾਡੇ ਤਾਂ ਇੱਥੇ ਨਹਿਰ ਦਾ ਬਹੁਤ ਸੀ, ਪੰਪ ਦਾ ਤਾਂ ਅਸੀਂ ਕਿਤੇ ਕਿਤੇ ਲਾਉਂਦੇ ਰਹੇ। ਪਰ ਤੁਹਾਨੂੰ ਮਤਲਬ ਦੂਜਾ ਮਿਲਦਾ ਰਿਹਾ, ਬਰਫ਼ ਚੰਗੀ ਪੈਣ ਕਰਕੇ ਉਹਦਾ ਫਾਇਦਾ ਬਹੁਤ ਮੈਂ ਤੁਹਾਨੂੰ? ਕਿਹਾ ਐਤਕੀ ਤਾਂ ਪੂਰਾ ਪਾਣੀ ਦਾ ਪੂਰਾ ਆਨੰਦ ਸੀ। ਪਾਣੀ ਇੱਥੇ ਹੈਗਾ ਵੀ ਬਹੁਤ, ਫ੍ਰੈਜ਼ਨੋ FID ਦੇ ਕੋਲ, ਤੇ ਵਾਧੂ ਵੀ ਹੁੰਦਾ, ਜਦੋਂ ਜਿੰਨਾ ਵੀ ਹੁੰਦਾ ਲਾ ਲਈਦਾ। ਠੀਕ ਹੈ ਜੀ। ਤਾਂ ਉਦਾਂ ਡ੍ਰਿਪ ਦਾ ਵੀ ਲਾਉਂਦੇ ਰਹੇ ਵਾਹਵਾ, ਪਰ ਜੁਲਾਈ ਮਹੀਨੇ 'ਚ ਗਰਮੀ ਜ਼ਿਆਦਾ ਹੋਣ ਕਰਕੇ ਕਾਫੀ ਬੂਟਿਆਂ ਨੂੰ ਕਾਫੀ ਸਟ੍ਰੈਸ ਰਹੀ ਆ। ਹੁਣ ਥੋੜੇ ਸਟ੍ਰੈਸ ਚਲਾ ਇਹਨਾਂ ਨੇ, ਹੁਣ ਹੌਲੀ ਹੌਲੀ ਡੋਰਮੈਂਸੀ 'ਚ ਚਲੇ ਜਾਣਾ। ਹੁਣ ਜਿਹੜੇ ਪਾਣੀ ਲੱਗ ਗਿਆ, ਬਸ ਇਹਨਾਂ ਨੇ ਤਾਂ ਡੋਰਮੈਂਟ 'ਚ ਹੀ ਜਾਣਾ ਹੁਣ ਬਸ। ਇਹ ਹੁਣ ਮੈਂ ਦੇਖਦਾ ਵੀ ਤੁਸੀਂ ਕਹਿੰਦੇ ਝਾੜ ਲਏ ਆ, ਪਰ ਬਦਾਮ ਅਜੇ ਵੀ ਕਈ ਲੱਗੇ ਪਏ ਨੇ ਵਿੱਚ। ਹਾਂਜੀ, ਇਹੋ ਹੁਣ ਇਹ ਜਿਹੜੀ ਵੈਰਾਈਟੀ ਆ ਇੰਡੀਪੈਂਡੈਂਸ, ਇਹਨਾਂ ਨਾਲ ਰਹਿ ਜਾਂਦੇ ਆ। ਅੱਛਾ, ਤਾਂ ਫਿਰ ਸਿਆਲ ਪੂਰੇ ਨਹੀਂ ਝਾੜਦੇ? ਹਾਂਜੀ, ਸਿਆਲ ਨੂੰ ਫਿਰ ਮੰਮੀ ਸ਼ੇਕ ਕਰਾਵਾਂਗੇ ਉਦੋਂ। ਤਾਂ ਪਰ ਜੇ ਮੀਂਹ ਜ਼ਿਆਦਾ ਪੈ ਗਿਆ ਫਿਰ ਖੇਤ 'ਚ ਵੜ ਜਾਊਗਾ? ਵੜ ਜਾਂਦਾ। ਇਹ ਸੈਂਡੀ ਗਰਾਊਂਡ ਆ, ਹਾਂ, ਰੇਤਾ ਵਾਲਾ ਕੰਮ ਆ। ਇਹ ਤਾਂ ਅੱਜ ਮੀਂਹ ਪਿਆ, ਕੱਲ ਨੂੰ ਵੜ ਜਾਓ। ਇਹਨੇ ਚਿੱਕੜ ਨਹੀਂ ਹੋਣਾ? ਨਹੀਂ, ਇੱਥੇ ਚਿੱਕੜ ਨਹੀਂ ਹੋਣਾ। ਹਾਂ। ਤੇ ਮੈਂ ਪਹਿਲਾਂ ਸੋਚਿਆ ਸੀਗਾ ਵੀ ਚੜਾ ਲਈਏ ਬੰਦੇ ਲਾ ਕੇ, ਹੁਣੇ। ਤੇ ਫਿਰ ਇੱਕ ਬੰਦਾ ਇੱਥੇ ਗੋਰਾ ਸੀਗਾ, ਉਹ ਕਹਿੰਦਾ ਵੀ ਕਿੰਨੇ ਪੈਸੇ ਲੱਗਣਗੇ ਤੇਰੇ? 3-4 ਹਜ਼ਾਰ $3000 ਲੱਗੂਗਾ। ਹਾਂ। ਤੇ ਮਸ਼ੀਨ ਨੇ ਵੀ 3000 ਹੀ ਲੈਣਾ। ਤੂੰ ਉਦੋਂ ਹੀ ਕਰਾ ਲਈ? ਕਹਿੰਦਾ ਉਹ ਪੈਸੇ ਹੁਣ ਸੇਵ ਕਰ ਲਓ ਬੰਦੇ ਲੇਬਰ ਦੇ, ਉਦੋਂ ਹੀ ਮੰਮੀ ਸ਼ੇਕ ਕਰਾ ਲਈ। ਇੰਨੇ ਉੱਤੇ ਹੈ ਨਹੀਂਗੇ, ਇੰਨੇ ਜ਼ਿਆਦਾ ਨਹੀਂ ਆ, ਪਰ ਇਹ ਬਚਨੇ ਰਹਿਣੇ ਨਹੀਂ ਚਾਹੀਦੇ। ਹਾਂਜੀ, ਇਹ ਰਹਿਣੇ ਨਹੀਂ ਚਾਹੀਦੇ। ਇਹ ਲੱਥੇ ਕਿਉਂ ਨਹੀਂ? ਇਹ ਮਤਲਬ ਇਹ ਬਾਲੇ ਸੁੱਕੇ ਨਹੀਂ, ਗਿੱਲੇ ਨਹੀਂ? ਗਿੱਲੇ ਸੀ ਜ਼ਿਆਦਾ, ਇਹ ਜ਼ਿਆਦਾ ਹਰੇ ਸੀ। ਜੇ ਆਪਾਂ ਇਹ ਜਿਹੜੀ ਵੈਰਾਈਟੀ ਆ, ਮੇਰੇ ਜਦੋਂ ਦੀ ਐਕਸਪੀਰੀਅੰਸ ਹੋਇਆ, ਇਹ ਜੇ ਇਹਨੂੰ ਜ਼ਿਆਦਾ ਸੁਕਾ ਦਿਓ ਤੇ ਤਾਂ ਨਹੀਂ ਲੈਂਦੇ, ਜ਼ਿਆਦਾ ਗਿੱਲੇ ਤਾਂ ਨਹੀਂ ਲੈਂਦੇ। ਇਹ ਪੂਰਾ ਵਾਚ ਕਰਨਾ ਪੈਂਦਾ ਇਹਨਾਂ ਨੂੰ ਵੀ ਕਿੱਥੇ ਕਿ ਉਹ ਬਰਾਬਰ ਜਿਹਾ ਰਵੇ। ਹਾਂ, ਕਿੱਥੇ ਤਾਂ ਆਪਾਂ ਤਕਰੀਬਨ ਜ਼ਿਆਦਾ ਹਰੇ ਝਾੜੀ ਦੇ ਆ। ਠੀਕ ਹੈ ਜੀ, ਬਿਲਕੁਲ ਹਰੇ ਹੁੰਦੇ ਆ। ਅਸੀਂ ਹਰੇ ਝਾੜੇ ਸੀ, 7 ਦਿਨ ਥੱਲੇ ਰਹੇ ਆ। ਤੇ ਜਿੱਥੇ ਅਸੀਂ ਭੇਜੇ ਵੀ ਸੀਗੇ ਪ੍ਰੋਸੈਸਰ ਦੇ ਕੋਲ, ਸਾਡੀ ਮੋਇਸਚਰ ਵੀ ਵਧੀਆ ਆਈ ਆ। ਉੱਥੇ 3.9 ਮੋਇਸਚਰ ਸੀਗੀ ਉਹਨਾਂ ਦੀ। ਠੀਕ ਹੈ। ਤੇ ਕਿੰਨੀ ਕੁ ਹੁੰਦੀ ਬੈਂਚਮਾਰਕ? ਮੇਰਾ ਖਿਆਲ 6 ਹੁੰਦੀ ਆ ਜੀ।
6 ਤੋਂ ਘੱਟ ਹੋਣੀ ਚਾਹੀਦੀ ਹੈ। ਹਾਂਜੀ 6 ਤੋਂ ਘੱਟ। ਸੋ ਗ੍ਰੇਡ ਵੀ ਵਧੀਆ ਸੀ ਇਸ ਉਹ ਗ੍ਰੇਡ ਬਹੁਤ ਵਧੀਆ ਜੀ। ਗ੍ਰੇਡ ਸਾਡਾ ਸਾਈਜ਼ ਸੀਗਾ 22 25 ਸੀਗਾ ਠੀਕ ਆ। ਤੇ ਵਧੀਆ ਸਾਈਜ਼ ਸੀ। ਮੇਰੇ ਪਿਛਲੇ ਸਾਲ ਵੀ ਇਹੀ ਸੀਗਾ ਸਾਡੇ। ਤੁਸੀਂ ਪਹਿਲਾਂ ਜਿੱਦਾਂ ਦੱਸਦੇ ਇਸ ਵਾਰ ਡਾਲੇ ਵੀ ਸੋਹਣੇ ਡਾਲੇ, ਹਾਂ ਡਾਲਰ ਵੀ ਚਲੋ 40 ਸੈਂਟ ਬਹੁਤ ਹੁੰਦੇ ਆ। ਬਹੁਤ ਫਰਕ ਪੈ ਜਾਂਦਾ ਜ਼ਿਆਦਾ ਤਾਂ ਚਲੋ ਚਾਹੀਦੇ ਤਾਂ ਸਾਨੂੰ ਬਹੁਤ ਆ, ਖਰਚੇ ਬੜੇ ਆ, ਕਿਉਂ ਸਾਰਾ ਕੁਝ ਤਾਂ ਮਹਿੰਗਾ ਆ, ਦਵਾਈਆਂ ਮਹਿੰਗੀਆਂ। ਜਿਹੜਾ ਹੁਣ ਇਸ ਵਾਰ ਤੁਹਾਡੇ ਇਨਕਮ ਕਾਸਟ ਆ, ਇਨਕਮ ਜਿਹੜੀ ਇਨਪੁਟ ਆ ਉਹ ਬਹੁਤ ਵੱਧ ਗਈਆਂ ਹਨਾ। ਬਹੁਤ ਜ਼ਿਆਦਾ ਤੁਸੀਂ ਹੁਣ ਇਹਦਾ ਦਵਾਈਆਂ ਹੀ ਲਾ ਲਓ ਵੀ ਪਿਛਲੇ ਸਾਲ ਜਿਹੜੀ ਦਵਾਈ ਆਉਂਦੀ ਸੀ ਥੋੜੀ ਸਸਤੀ, ਡਬਲ ਸੀਗੀ ਐਤਕੀ। ਡਬਲ ਹੋ ਗਿਆ ਹਾਂਜੀ, ਕਈ ਤੇ ਫਰਟੀਲਾਈਜ਼ਰ ਦਾ ਫਰਟੀਲਾਈਜ਼ਰ ਵੀ ਐਤਕੀ ਤਕਰੀਬਨ ਕੰਪੀਟੀਸ਼ਨ ਹੋਣ ਕਰਕੇ ਐਤਕੀ ਘੱਟ ਰੇਟ ਸੀਗਾ ਤੁਹਾਨੂੰ ਠੀਕ ਮਿਲਿਆ? ਠੀਕ ਮਿਲਿਆ ਬਿਲਕੁਲ ਠੀਕ। ਹਾਂਜੀ ਵਧੀਆ ਰੇਟ ਦਿੰਦੇ ਰਹੇ। ਤੇ ਪਾਣੀ ਜੀ ਖਿਲਾ ਰਿਹਾ ਟਰੈਕਟਰ ਇਹ ਫਿਰ ਇੱਥੇ ਨਾ ਉਧਰ ਬਿਨ ਆਉਣੇ ਸੀਗੇ ਹਾਂ, ਤੇ ਫਿਰ ਉਧਰ ਟਰੱਕ ਵਗੈਰਾ ਆਉਂਦੇ ਸੀ, ਅਸੀਂ ਕਿ ਇਹਨੂੰ ਇੱਥੇ ਖੜਾ ਕਰ ਦਿੰਦੇ ਹੁਣ ਸਾਈਡ ਆਪਾਂ ਤਾਂ ਟਰੈਕਟਰ ਤੇ ਛੱਤ ਪਾ ਕੇ ਰੱਖੀ ਸੀ ਵੀ ਕਿਤੇ ਪਾਣੀ ਨਾ ਪੈ ਜਾਵੇ ਹੈ। ਇੱਥੇ ਤਾਂ ਤੁਹਾਨੂੰ ਪਤਾ ਛੱਤ ਵਾਲਾ ਕੰਮ ਹੈ ਨਹੀਂ, ਆਪਣੇ ਪੰਜਾਬ 'ਚ ਤਾਂ ਸਾਰੀ ਚੀਜ਼ਾਂ ਛੱਤ ਹੀ ਹੁੰਦੀ ਆ। ਸਾਰੀ ਨੀਲੇ ਅਸਮਾਨ ਦੀ ਛੱਤ ਤਾਂ ਨਾਲ ਹੀ ਰਹਿੰਦੀ। ਬਸ ਇੱਥੇ ਧੁੱਪ ਜੀ ਚੱਲਦਾ ਸਾਰਾ ਕੁਝ। ਬਿਲਕੁਲ। ਸਰਬਜੀਤ ਸਿੰਘ ਜੀ, ਕਮਰਸ਼ੀਅਲ ਖੇਤੀ ਦਾ ਕਰਦੇ ਆ, ਛੋਟਾ ਜਿਹਾ ਬਗੀਚਾ ਵੀ ਬਣਾਇਆ ਆ, ਨਾਲ ਘਰ ਦਾ ਗਾਰਡਨ ਵੀ ਬਣਾਇਆ ਹੈ। ਇਹ ਬਗੀਚਾ ਤਾਂ ਜ਼ਿਆਦਾ ਸਾਡੀ ਸਰਦਾਰਨੀ ਦਾ ਕੰਮ ਆ ਜੀ। ਅੱਛਾ ਜੀ। ਆਪਾਂ ਤਾਂ ਘੁੰਮਣ ਫਿਰਨ ਵਾਲੇ ਵਿੱਚ ਨਹੀਂ। ਗੋਡੀ ਵੀ ਕਰਦੇ ਆ, ਮਦਦ ਵੀ ਕਰਦੇ ਆ ਕਿ ਨਹੀਂ? ਇਹ ਟਰੈਕਟਰ ਹੀ ਚਲਾਉਣਾ ਹੈ? ਟਰੈਕਟਰ ਹੀ ਚਲਾਉਣਾ। ਇਹਦੇ ਵਿੱਚ ਸਾਰਾ ਕੁਝ ਬੀਜਿਆ, ਕਰੇਲੇ ਆ, ਤਰਾਂ ਆ, ਹਾਂ, ਤੇ ਜਵਾਰ ਵੀ ਬੀਜੀ ਹੋਆ, ਭਿੰਡੀਆਂ ਵੀ ਆ, ਹਾਂਜੀ ਬਤਾਊ ਵੀ ਆ, ਬਾਥੂ ਵੀ ਉੱਗਿਆ ਫਿਰਦਾ ਆ। ਬਾਥੂ ਪੂਰਾ ਰੱਖਿਆ ਆ। ਇਹ ਹੁਣ ਬਾਥੂ ਖੋਲ ਲਈਏ ਜੀ ਫਿਰ? ਹਾਂਜੀ ਇਹ ਬਾਥੂ ਪੰਜਾਬ 'ਚ ਤਾਂ ਹੁਣ ਲੱਭਦਾ ਨਹੀਂ, ਇੱਥੇ ਉਹਦਾ ਹੈਗਾ। ਇੱਥੇ ਹੈਗਾ, ਇੱਥੇ ਆਪੇ ਹੀ ਉੱਗਦਾ ਜਾਂਦਾ। ਹਾਂਜੀ ਇੱਥੇ ਆਪੇ ਉੱਗਦਾ ਜਾਂਦਾ। ਕੀ ਬਾਤ। ਪਰ ਇਹ ਸਬਜ਼ੀਆਂ ਦੇ ਸੋ ਨਜ਼ਾਰੇ ਪੂਰੇ ਲੈ ਰਹੇ ਆ। ਪੂਰੇ ਫੁੱਲ ਬੜਾ ਫੁੱਲ। ਬਸ ਮੈਂ ਦੇਖ ਰਿਹਾ ਵੀ ਤੁਸੀਂ ਚੁੱਲ੍ਹਾ ਵੀ ਇਦਾਂ ਦਾ ਬਣਾਇਆ ਹੋਇਆ ਆ। ਇਹ ਚੁੱਲ੍ਹਾ ਵੀ ਜੀ ਇਹ ਸਿਮਰਨਜੀਤ ਸਿੰਘ ਨੇ ਬਣਾ ਲਿਆ ਘਰ ਜਿਹਾ। ਹਾਂ, ਮੁੜ ਕੇ ਇਹਨਾਂ ਦੀ ਮੰਮੀ ਨੇ ਲਿਆ ਕੇ, ਮੇਰਾ ਖਿਆਲ ਵੀ 4-5 ਖੇਤਾਂ 'ਚੋਂ ਤਾਂ ਮਿੱਟੀ ਲਿਆਂਦੀ ਪਹਿਲਾਂ ਚੱਕ ਕੇ, ਕਦੀ ਕਿਤੇ ਚਲ ਜਾਣਾ, ਕਦੀ ਚੀਕ ਜਿਹੜੀ ਵਧੀਆ ਲੱਗੀ ਵੀ ਚੀਕ ਨਹੀਂ ਲੱਭਦੀ ਨਹੀਂ। ਫਿਰ ਚੁੱਲ੍ਹਾ ਬਣਾਇਆ ਤੇ ਫਿਰ ਨਾਲ ਲੋਹ ਵੀ ਜ਼ਰੂਰੀ ਸੀ। ਕਿਉਂ ਆਪਾਂ ਉੱਥੇ ਜਿਹੜੇ ਪੰਜਾਬ 'ਚ ਪਰਿਵਾਰ ਵੱਡੇ ਹੁੰਦੇ ਸੀ ਤਾਂ ਚੁੱਲ੍ਹੇ ਦੇ ਨਾਲ ਇੱਕ ਲੋਹ, ਚੁੱਲ੍ਹੇ ਤੇ ਦਾਲ ਹੁੰਦੀ ਤਾਂ ਲੋਹ ਤੇ ਰੋਟੀਆਂ ਲੈਂਦੀਆਂ ਹੁੰਦੀਆਂ। ਸਹੀ ਗੱਲ। ਕਿਉਂ ਲੋਹ ਤੇ 4-5 ਬਾਲਣ ਤੁਸੀਂ ਲਿਆ ਦਿੰਦੇ ਹੋਣੇ? ਬਾਲਣ ਵਾਧੂ ਇੱਥੇ। ਬਾਲਣ ਦੀ ਕੋਈ ਗੱਲ ਨਹੀਂ, ਕੋਈ ਨਹੀਂ। ਪੂਰਾ ਫੁੱਲ ਨਜ਼ਾਰਾ ਆ ਪੂਰਾ ਜੀ। ਹਾਂਜੀ ਇਹ ਚੁੱਲ੍ਹਾ ਤੇ ਇਹਦਾ ਕਿਦਾਂ ਜੀ, ਸਵੇਰ ਨੂੰ ਜੇ ਚਾਹ ਅੰਦਰੋਂ ਬਣਾ ਕੇ ਲੈ ਆਈਏ ਤੇ ਪੀ ਲਈ ਦੀ ਇੱਥੇ ਬਹਿ ਕੇ। ਪੰਜਾਬ ਵਾਲੀ ਫੀਲਿੰਗ ਫਿਰ ਲੈ ਲਈਦੀ ਆ ਬਾਹਰ ਵਾਲੀ ਜਿਹੜੀ। ਹਾਂਜੀ ਕੀ ਬਾਤ ਹੈ। ਸੋ ਸਰਬਜੀਤ ਸਰਾਂ ਜੀ, ਬੜਾ ਆਲੀਸ਼ਾਨ ਮਹਿਲ ਪਾਇਆ ਇੱਥੇ ਕਰਮਨ ਦੇ ਵਿੱਚ। ਜਦੋਂ ਆਏ ਸੀਗੇ ਪੰਜਾਬ ਤੋਂ ਸੋਚਿਆ ਸੀ ਇਦਾਂ? ਨਹੀਂ ਜੀ, ਬਿਲਕੁਲ ਨਹੀਂ ਸੋਚਿਆ ਸੀ। ਜਦੋਂ ਆਏ ਸੀ ਉਦੋਂ ਤਾਂ ਫਿਰ ਆਪਾਂ, ਤੁਹਾਨੂੰ ਪਤਾ ਬੇਸਿਕ ਸਾਡੀ ਹੈਗੀ ਆ ਅਪਾਰਟਮੈਂਟਸ। ਅਪਾਰਟਮੈਂਟਾਂ ਲੈ ਹਰ ਇੱਕ ਦੀ ਸ਼ੁਰੂਆਤ ਇਦਾਂ ਹੀ। ਸ਼ੁਰੂਆਤ ਉੱਥੇ ਆ। ਬਹੁਤ ਵਧੀਆ ਸ਼ੁਰੂਆਤ ਸੀਗੀ। ਪਰ ਇੱਥੇ ਜਦੋਂ ਜਿਉਂ ਤੁਸੀਂ ਫਿਰ ਮਿਹਨਤ ਕਰੀ ਜਾਂਦੇ ਆ ਤੇ ਤੁਸੀਂ ਵੱਡੇ ਪਾਸੇ ਨੂੰ ਜਾਣ ਦੀ ਤਿਆਰੀ ਕਰਦੇ ਆ। ਇਹ ਵੀ ਇਦਾਂ ਹੀ ਬਸ ਕਹਿੰਦੇ ਗੁਰੂ ਦੀ ਕਲਾ ਵਰਤ ਗਈ। ਕਿੰਨੇ ਸਾਲ ਲੱਗ ਗਏ? ਇਹ ਆਪਾਂ ਸਾਲ ਦੇਖੋ ਜੀ, ਆਪਾਂ 91 ਚ ਆਏ ਸੀ, 2013 ਦੇ ਵਿੱਚ ਇਹ ਲਿਆ। ਹਾਂਜੀ ਇਹ ਵੀ ਬਣਿਆ ਬਣਾਇਆ ਸੀਗਾ। ਠੀਕ ਆ। ਹਾਂਜੀ ਤੇ ਫਿਰ ਆਪਾਂ ਉਦੋਂ ਸੌਦਾ ਕਰ ਲਿਆ ਇਹਦਾ। ਠੀਕ ਆ। ਪਰ ਇਹ ਸਿਰਫ ਗੁਰੂ ਦੀ ਕਲਾ ਵਰਤਦੀ ਹੈ ਹੱਥ ਤੇ। ਮੈਂ ਇਹ ਸੋਚਦਾ ਆ ਵੀ ਸਮਝਦਾ ਵੀ ਆ ਵੀ ਗੁਰੂ ਸਾਹਿਬ ਹੱਥ ਤੇ ਸਰੋਂ ਜਮਾਉਂਦੇ ਆ। ਵਿਸ਼ਵਾਸ ਚਾਹੀਦਾ ਬਸ ਉਸ ਉੱਤੇ ਪਰਵਤਗਾਰ ਤੇ। ਬਸ ਉਹਦੇ ਤੇ ਯਕੀਨ ਚਾਹੀਦਾ। ਬਾਕੀ ਤੁਸੀਂ ਆਪਣੀ ਪੂਰੀ ਆਪਣੀ ਤਨਦੇਹੀ ਦੇ ਨਾਲ ਆਪਣੀ ਮਿਹਨਤ ਕਰੀ ਜਾਓ, ਸਾਰਾ ਕੁਝ ਬਣੀ ਜਾਣਾ। ਤੁਸੀਂ ਇੱਥੇ ਕਿਸਾਨ ਆ, ਉੱਥੇ ਦੇ ਕਿਸਾਨ ਦਾ ਆਪਾਂ ਦੇਖਿਆ ਵੀ ਬੜੇ ਪ੍ਰੋਟੈਸਟ ਵੀ ਹੋ ਰਹੇ ਆ, ਚੱਲੀ ਜਾਂਦੇ ਆ। ਬਿਲਕੁਲ। ਹੁਣ ਅੱਜ ਜਦੋਂ ਆਪਾਂ ਗੱਲਾਂ ਕਰ ਰਹੇ ਆ, 에ਅਰਪੋਰਟ ਦੇ ਉੱਤੇ ਸ਼੍ਰੀ ਸਾਹਿਬ ਦੇ ਨਾਲ ਵੀ ਰੋਕ ਦਿੱਤਾ ਜਾਂਦਾ ਆ। ਸੋ ਉੱਥੇ ਕਿੱਦਾਂ ਦੇਖਦੇ ਆ ਤੁਸੀਂ? ਇੱਥੋਂ ਦਾ ਕਿਸਾਨ ਉੱਥੇ ਦੇ ਕਿਸਾਨ ਨੂੰ ਕਿਵੇਂ ਦੇਖ ਰਿਹਾ? ਇੱਥੇ ਦੇਖੋ ਜੀ, ਕਿਸਾਨ ਦੀ ਇੱਥੇ ਬਹੁਤ, ਜੇ ਤੁਸੀਂ ਕੋਈ ਇੱਥੇ ਬਾਹਰ ਤੁਹਾਨੂੰ ਕੋਈ ਕਿਸਾਨ ਨੂੰ ਤੁਹਾਨੂੰ ਦੇਖਦਾ ਨਾ, ਲੋਕ ਬੜੇ ਖੁਸ਼ ਹੁੰਦੇ ਆ। ਠੀਕ ਹੈ ਜੀ। ਵੀ ਇਹ ਫਾਰਮਰ ਆ, ਵੀ ਇਹ ਖੇਤੀਬਾੜੀ ਵਾਲਾ ਬੰਦਾ ਵਾਹ। ਤੇ ਉੱਥੇ ਦੇਖੋ ਵੀ ਸਾਡੇ ਆਪਣੇ ਦੇਸ਼ ਦੇ ਵਿੱਚ ਰਹਿ ਕੇ ਸਾਡੇ ਬੰਦਿਆਂ ਨੂੰ ਸਫ਼ਰ ਨਹੀਂ ਕੀਤਾ ਜਾਣ ਦੇਣਾ ਜਹਾਜ਼ਾਂ ਦੇ ਵਿੱਚ, ਕਿੰਨੀ ਮਾੜੀ ਗੱਲ ਆ। ਫੇ ਉਹਦੇ ਵਾਸਤੇ ਭੱਦੇ ਤੋਂ ਭੱਦੇ ਬਿਆਨ ਦੇਣੇ ਕਿਸਾਨਾਂ ਵਾਸਤੇ। ਹੁਣੇ ਕੰਗਣਾ ਨੂੰ ਨਾਂ ਦੇ ਫਿਰ ਭੈੜਾ ਜਿਹਾ ਇੱਕ ਬਿਆਨ ਦਿੱਤਾ ਐਮਪੀ ਬਣੀ ਆ, ਜਦ ਤੋਂ ਬਾਅਦ ਕੰਗਣਾ ਦੀ ਉਹ ਕੁਦਰਤੀ ਕਹਿੰਦੇ ਗੁਰੂ ਕਲਾ ਵਰਤ ਜਾਂਦੀ ਆ। ਉਹ ਕੁਲਵਿੰਦਰ ਕੌਰ ਦੇ ਕੋਲ ਉਦੋਂ ਦੂਜੀ ਚੀਜ਼ ਹਥਿਆਰ ਹੁੰਦਾ ਤਾਂ ਉਹਨੂੰ ਉਦੋਂ 4 ਤਾਰੇ ਦਿਖਾਲ ਦੇਣੇ। ਕੰਗਣਾ ਵੀ ਇੰਦਰਾ ਦਾ ਚਪੇੜ ਤਾਂ ਉਹਨੂੰ ਭੁੱਲਦੀ ਨਹੀਂ, ਉਹਨੂੰ ਭੁੱਲਣੀ ਨਹੀਂ। ਉਹ ਇੰਦਰਾ ਦੇ ਕੋਲ ਚੱਲ ਜਾਣਾ ਸੀ ਉਦੋਂ, ਉਹ ਕੁਦਰਤੀ ਬਚ ਗਈ। ਇਦਾਂ ਦੇ ਜਿਹੜੇ ਬੰਦੇ ਆ, ਇਹ ਸਿਰਫ ਇੱਕ ਸਰਕਾਰਾਂ ਨੇ ਛੱਡਿਓ ਆ ਸ਼ੋਸ਼ਾ ਛੱਡਣ ਵਾਸਤੇ, ਲੋਕਾਂ ਨੂੰ ਤੰਗ ਕਰਨ ਵਾਸਤੇ। ਦੇਖੋ ਕੀ ਇਦਾਂ ਦੇ ਬਿਆਨ ਜਾਂ ਇਹੋ ਜਿਹੀ ਕੰਗਣਾ ਜਾਂ ਇਹਦੇ ਵਰਗੇ ਹੋਰ ਜਿਹੜੇ ਲੀਡਰ ਆ, ਇਹਦੇ ਨਾਲ ਉੱਥੇ ਜਿਹੜੇ ਕਿਸਾਨਾਂ ਨੂੰ
ਮਾੜਾ ਸ਼ੋਅ ਕਰ ਰਹੇ ਆ ਤੇ ਇੱਥੋਂ ਦੇ ਕਿਸਾਨ ਕਿੰਨੀ ਕੁ ਸਪੋਰਟ ਕਰਦੇ ਉੱਥੇ ਦੇ ਕਿਸਾਨ ਦੀ? ਇੱਥੇ ਦੇ ਕਿਸਾਨਾਂ ਨੇ ਬਹੁਤ ਉਦੋਂ ਸਪੋਰਟ ਕੀਤੀ ਜੀ, ਸਾਰੀ ਆਪਣੀ ਕਮਿਊਨਿਟੀ, ਪੰਜਾਬੀ ਕਮਿਊਨਿਟੀ ਨੇ, ਹਰੇਕ ਕਮਿਊਨਿਟੀ ਨੇ ਜਦੋਂ ਪ੍ਰੋਟੈਸਟ ਹੋਇਆ ਬੜੀ ਉੱਥੇ ਹੈਲਪ ਕੀਤੀ ਲੋਕਾਂ ਨੇ, ਮਾਇਆ ਪੱਖੀ ਵੀ ਉੱਦਾਂ ਵੀ ਸਾਰੇ ਪਾਸਿਆਂ ਤੋਂ। ਹੁਣ ਵੀ ਜਿੱਲੇ ਸਾਨੂੰ ਇਦਾਂ ਦੀ ਕੋਈ ਗੱਲਬਾਤ ਦਾ ਪਤਾ ਲੱਗਦਾ ਤਾਂ ਸਾਨੂੰ ਬਹੁਤ ਇਸ ਗੱਲ ਦਾ ਦੁੱਖ ਹੁੰਦਾ ਵੀ ਉਸ ਦੇਸ਼ ਦੇ ਵਾਸੀ ਜਿੱਥੇ ਆਪਾਂ 95% ਕੁਰਬਾਨੀਆਂ ਕੀਤੀਆਂ ਸਿੱਖਾਂ ਨੇ, ਇੱਕ ਪੰਜਾਬ ਹੀ ਐਸੀ ਸਟੇਟ ਆ ਜਿੱਥੇ ਐਗਰੀਕਲਚਰ ਦੀ ਬਿਊਟੀ ਆ, ਸਾਰੀ ਸੁੰਦਰਤਾ ਉੱਥੇ ਖੇਤੀਬਾੜੀ ਦੀ ਆ, ਪਰ ਉਸੇ ਸੂਬੇ ਦੇ ਲੋਕਾਂ ਨੂੰ ਇਹੋ ਕਿਦਾਂ ਤੰਗ ਕਰ ਰਹੇ ਆ, ਉਹਨਾਂ ਦੇ ਨਾਲ ਹੀ ਮਾੜਾ ਸਲੂਕ ਆ। ਬਹੁਤ ਮਾੜੀ ਗੱਲ ਆ ਜੀ। ਇਹਦੇ ਵਾਸਤੇ ਇੱਥੇ ਗੋਰਿਆਂ ਨਾਲ ਕਈ ਵਾਰ ਗੱਲ ਹੁੰਦੀ ਜਿਹੜੇ ਉਹ ਦੇਖਦੇ ਨਾ ਸਾਡੀ, ਉਹ ਗੂਗਲ ਅਰਥ ਤੇ ਜਾ ਕੇ ਉਹ ਕਹਿੰਦੇ ਇੰਨੀ ਵਧੀਆ ਸਟੇਟ ਆ ਤੁਹਾਡੀ, ਸੋ ਬਿਊਟੀਫੁਲ, ਕਹਿੰਦੇ ਬਹੁਤ ਨਾਈਸ ਸਟੇਟ ਆ ਪੰਜਾਬ, ਵੀ ਖੇਤੀਬਾੜੀ ਨਾਲ ਸਾਰੀ ਸੰਬੰਧਤ ਆ। ਤੇ ਪਰ ਤੁਸੀਂ ਇੱਥੇ ਬੈਠੇ ਉਹਨਾਂ ਦੇ ਲਈ ਨਾਲ ਹੱਕ ਜਿਹੜਾ ਬਿਲਕੁਲ ਅਸੀਂ ਖੜੇ ਆ ਜੀ, ਜਿਸਲੇ ਮਰਜ਼ੀ ਸਾਨੂੰ ਆਵਾਜ਼ ਮਾਰਨ ਆਪਾਂ ਜਾਣ ਵਾਸਤੇ ਹੋਣਾ, ਉੱਥੇ ਜਾਣ ਨੂੰ ਤਿਆਰ ਆ। ਉੱਥੇ ਜਾਣ ਹਾਂ, ਇੱਥੇ ਦੀ ਕੋਈ ਗੱਲ, ਇੱਥੇ ਤਾਂ ਆਪੇ ਗੁਰੂ ਨੇ ਸਾਂਭੀ ਜਾਣਾ ਸਾਰਾ ਕੁਝ। ਉੱਥੇ ਸਾਡਾ ਫਰਜ਼ ਬਣਦਾ ਅਖਲਾਕੀ, ਅਸੀਂ ਉਹਨਾਂ ਲੋਕਾਂ ਦੀ ਹੈਲਪ ਕਰੀਏ, ਉਹਨਾਂ ਦੀ ਬਾਹ ਫੜੀਏ ਸਾਰਿਆਂ ਨੇ ਇਕੱਠੇ ਹੋ ਕੇ। ਠੀਕ ਹੈ, ਚਲੋ ਬਹੁਤ ਵਧੀਆ ਲੱਗਾ ਸਰਬਜੀਤ ਸਿੰਘ ਸਰਾਂ ਜੀ ਤੁਹਾਡੇ ਨਾਲ ਗੱਲਬਾਤ ਕਰਕੇ। ਤੁਸੀਂ ਦਿਲ ਦੀਆਂ ਗਹਿਰਾਈਆਂ ਤੋਂ ਗੱਲਾਂ ਕੀਤੀਆਂ, ਨਾਲੇ ਸਾਨੂੰ ਬਦਾਮਾਂ ਬਾਰੇ ਦੱਸਿਆ, ਨਾਲੇ ਦਰਸ਼ਨ ਕਰਾਏ, ਨਾਲੇ ਜੀ ਆਇਆਂ ਨੂੰ ਆਖਿਆ। ਤੁਸੀਂ ਬਹੁਤ ਬੜੀ ਮਿਹਰਬਾਨੀ, ਧੰਨਵਾਦ। ਤੁਹਾਡਾ ਜੀ ਬਹੁਤ ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ।